113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਸ ਦੇ ਨਾਲ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਸੁਹਾਬਦੀਨ ਐਨਕਾਊਂਟਰ ਦੇ ਕਥਿਤ ਦੋਸ਼ੀ ਦਾ ਧਮਾਕੇਦਾਰ ਅਸਤੀਫਾ। ਬਿਲਕੁਲ, ਅਸਤੀਫੇ ਤੇ ਵੈਸੇ ਹੁੰਦੇ ਰਹਿੰਦੇ ਇਸ ਦੇਸ਼ ਦੇ ਵਿੱਚ, ਪਰ ਕੁਛ ਅਸਤੀਫੇ ਜਿਹੜੇ ਉਹ ਵਾਕਿਆ ਹੀ ਧਮਾਕੇਦਾਰ ਹੁੰਦੇ ਆ। ਤਾਂ ਇਹ ਅਸਤੀਫਾ ਬਿਲਕੁਲ ਸਿਆਸੀ ਸਫਾ ਦੇ ਵਿੱਚ ਇੱਕ ਧਮਾਕੇਦਾਰ ਪੇਸ਼ਕਾਰੀ ਆ। ਤੇ ਇਹ ਪੇਸ਼ਕਾਰੀ ਕੀਤੀ ਆ DG ਵਣਜਾਰਾ। ਤੁਹਾਨੂੰ ਯਾਦ ਹੋਣਾ ਇਹ ਨਾਂ, ਕਿਉਂਕਿ ਇਹ ਮੇਰੇ ਖਿਆਲ ਦੇ ਨਾਲ ਸਸਪੈਂਡਡ DIG ਸਨ। ਤਾਂ ਇਹ ਮਾਮਲਾ ਸੋਹਰਾਬੁਦੀਨ ਇਸ਼ਰਤ ਜਹਾਂ ਤੁਲਸੀ ਪ੍ਰਜਾਪਤੀ, ਇੱਕ ਫਰਜ਼ੀ ਮੁਕਾਬਲੇ ਦਾ ਮਾਮਲਾ ਹੈ ਜਿਹਦੇ 'ਚ ਕੁਝ ਪੁਲਿਸ ਅਫਸਰਾਨ ਵੀ ਫਸੇ ਹੋਏ ਆ। ਔਰ ਉਸ ਵੇਲੇ ਦਾ ਜਿਹੜਾ ਤਤਕਾਲੀਨ ਗ੍ਰਹਿ ਮੰਤਰੀ ਸੀਗਾ ਅਮਿਤ ਸ਼ਾਹ ਗੁਜਰਾਤ ਦਾ, ਉਹ ਵੀ ਫਸਿਆ ਸੀ ਇਸ ਕੇਸ ਦੇ ਵਿੱਚ। ਤਾਂ ਕਹਾਣੀ ਸਭ ਨੂੰ ਪਤਾ ਹੀ ਆ। ਦਾਅਵਾ ਕੀਤਾ ਗਿਆ ਸੀਗਾ ਕਿ ਨਰਿੰਦਰ ਮੋਦੀ ਨੂੰ ਮਾਰਨਾ ਰਿਹਾ, ਪਰ ਬਾਅਦ ਦੇ ਵਿੱਚ ਇੱਕ ਜਾਂਚ ਪੜਤਾਲ 'ਚ ਇਹ ਸਾਹਮਣੇ ਆਈ ਸੀ ਗੱਲ ਕਿ ਇਹ ਫੇਕ ਐਨਕਾਊਂਟਰ ਬਣਾਇਆ ਗਿਆ, ਮਤਲਬ ਕਿ ਆਪਣੀ ਸਰਕਾਰ ਦੇ ਸੋਲੇ ਗਾਉਣ ਵਾਸਤੇ, ਨਰਿੰਦਰ ਮੋਦੀ ਦੀ ਉਪਮਾ ਜਿਹੜੀ ਵਧਾਉਣ ਵਾਸਤੇ। ਤਾਂ ਖੈਰ ਉੱਥੋਂ ਚੱਲਿਆ। ਚਲੋ ਫਿਰ ਉਸ ਦੇ ਮਾਮਲੇ ਵਿੱਚ ਕਲੀਨ ਚਿੱਟ ਵੀ ਮਿਲ ਗਈ ਅਮਿਤ ਸ਼ਾਹ ਨੂੰ। ਪਰ ਹੋਇਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ 6 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਆ ਵਣਜਾਰਾ, ਉਹ ਇਹ ਗੱਲ ਕਹਿੰਦਾ ਅਸਤੀਫਾ ਦੇ ਕੇ ਕਿ ਭਾਈ ਆ ਚੱਕੋ ਮੇਰਾ ਅਸਤੀਫਾ। 10 ਪੰਨਿਆਂ ਦਾ ਇਹ ਅਸਤੀਫਾ ਆ, ਲੰਮਾ ਚੌੜਾ ਅਸਤੀਫਾ। ਪਰ ਇਹਦੇ ਕੁਛ ਜਿਹੜੇ ਅੰਸ਼ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਣਾ। ਪੰਜਾਬੀ ਦੇ ਵਿੱਚ ਵੈਸੇ ਤੇ ਅੰਗਰੇਜ਼ੀ 'ਚ ਅਸਤੀਫਾ ਹੋਊਗਾ ਇਹਨਾਂ ਦਾ, ਚਲੋ ਟੁੱਟੀ ਭੱਜੀ ਹਿੰਦੀ ਔਰ ਉਸ ਤੋਂ ਬਾਅਦ ਫਿਰ ਪੰਜਾਬੀ ਆ ਜਾਂਦੀ ਆ। ਉਹ ਕੁਛ ਅੰਸ਼ ਇਸ ਤਰ੍ਹਾਂ ਨੇ ਕਿ ਉਹ ਕਹਿੰਦਾ ਕਿ ਜਿਹੜਾ ਮੋਦੀ ਸੀਗਾ ਉਹ ਸ਼ੈਤਾਨ ਦੇ ਵੱਸ ਪੈ ਚੁੱਕਾ। ਮਤਲਬ ਕਿ ਮੈਂ ਮੋਦੀ ਨੂੰ ਭਗਵਾਨ ਸਮਝਦਾ ਰਿਹਾ, ਇਸ ਕਰਕੇ ਮੈਂ ਚੁੱਪ ਰਿਹਾ ਹੁਣ ਤੱਕ। ਪਰ ਅਸਲ ਦੇ ਵਿੱਚ ਉਹ ਨਰਿੰਦਰ ਮੋਦੀ ਇੱਕ ਸ਼ੈਤਾਨ ਦੇ ਵੱਸ ਪਾ ਚੁੱਕਾ। ਸ਼ੈਤਾਨ ਇਨਡਾਇਰੈਕਟਲੀ ਅਮਿਤ ਸ਼ਾਹ ਨੂੰ ਕਿਹਾ ਜਾ ਰਿਹਾ। ਔਰ ਦੂਜੀ ਚੀਜ਼ ਇਹ ਆ ਕਿ ਨਾਲੇ ਕਿਹਾ ਕਿ ਸਰਕਾਰ ਨੇ ਇਸ ਮੁਕਾਬਲੇ ਨੂੰ ਰਾਜਨੀਤਿਕ ਲਾਭ ਲਈ ਵਰਤਿਆ ਤੇ ਸਰਕਾਰ CBI ਨੂੰ ਮੋਹਰ ਬਣਾ ਕੇ ਆਪਣੇ ਆਪ ਨੂੰ ਬਚਾ ਰਹੀ ਹੈ। ਮਤਲਬ ਕਿ ਸਰਕਾਰ ਨੇ ਇਸ ਮੁਕਾਬਲੇ ਨੂੰ ਰਾਜਨੀਤਿਕ ਹਿੱਤਾਂ ਵਾਸਤੇ ਵਰਤਿਆ ਅਤੇ ਜਿਹੜੀ ਸਰਕਾਰ ਸੀਗੀ ਉਹ CBI ਨੂੰ ਇੱਕ ਪਿਆਦਾ ਬਣਾ ਕੇ ਆਪਣੇ ਆਪ ਨੂੰ ਬਚਾਉਂਦੀ ਰਹੀ। ਹੁਣ ਸਰਕਾਰ ਕਿਹੜੀ ਸੀ, CBI ਕਿਹੜੀ ਸੀ, ਉਸ ਸਭ ਨੂੰ ਪਤਾ ਕਿ CBI ਪਹਿਲਾਂ ਕਿਹਦੇ ਵੱਸ ਦੇ ਵਿੱਚ ਸੀ, ਮੁੜ ਕੇ ਕਿਹਦੇ ਵੱਸ ਦੇ ਵਿੱਚ ਸੀਗੀ। ਹੁਣ ਤੀਜੀ ਚੀਜ਼ ਉਹ ਕਹਿੰਦੇ ਆ ਕਿ ਅਮਿਤ ਸ਼ਾਹ ਨੂੰ ਬਚਾਉਣ ਵਾਸਤੇ ਇਹਨਾਂ ਨੇ ਪੁਲਿਸ ਅਫਸਰਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ। ਔਰ ਇੱਥੋਂ ਤੱਕ ਹੋਇਆ ਕਿ ਜਿਹੜੇ ਪੁਲਿਸ ਅਫਸਰਾਂ ਨੇ ਜ਼ਮਾਨਤ ਹਾਸਲ ਕੀਤੀ ਉਹਨਾਂ ਦੀ ਜ਼ਮਾਨਤ ਵੀ ਰੱਦ ਕਰਵਾ ਦਿੱਤੀ ਗਈ ਸਰਕਾਰ ਵੱਲੋਂ। ਇੱਕ ਵੱਡਾ ਦੋਸ਼ ਹੈ। ਫਿਰ ਉਹ ਕਹਿੰਦੇ ਕਿ ਅਮਿਤ ਸ਼ਾਹ ਨੂੰ ਬਚਾਉਣ ਵਾਸਤੇ ਜੇਠ ਮਲਾਨੀ ਵਕੀਲ ਖੜਾ ਕੀਤਾ ਗਿਆ। ਜੇਠ ਮਲਾਨੀ ਪਰ ਸਾਡੇ ਯਾਨੀ ਪੁਲਿਸ ਅਫਸਰਾਂ ਲਈ ਕੱਖ ਨਹੀਂ ਕੀਤਾ ਗਿਆ, ਉਹਨਾਂ ਨੂੰ ਉਸੇ ਹਾਲ ਤੇ ਛੱਡ ਦਿੱਤਾ ਗਿਆ। ਜਦ ਕਿ ਕਹਿੰਦੇ ਆ ਕਿ ਪੁਲਿਸ ਤੇ ਜਿਹੜੇ ਨੇਤਾ ਹੁੰਦੇ ਆ ਉਹ ਇੱਕ ਕਿਸ਼ਤੀ ਦੇ ਸਵਾਰ ਹੁੰਦੇ ਆ। ਇਹ ਨਹੀਂ ਹੁੰਦਾ ਕਿ ਇੱਕ ਉਹਦੇ ਚੋਂ ਉੱਤਰ ਕੇ ਭੱਜ ਕੇ ਕਿਨਾਰੇ ਲੱਗ ਜਾਵੇ ਤੇ ਦੂਜਾ ਵਿਚਾਰਾ ਮਝਧਾਰ ਚ ਫਸ ਜਾਵੇ। ਇਹ ਵਣਜਾਰਾ ਜੀ ਕਹਿ ਰਹੇ ਆ, ਜਿਹੜੇ ਕਿ ਅੱਜ ਕੱਲ੍ਹ ਦੁੱਖਾਂ ਦੇ ਵਣਜਾਰੇ ਬਣੇ ਪਏ ਆ। ਨਾਲ ਉਹਨਾਂ ਨੇ ਕਿਹਾ ਕਿ ਦੇਖੋ ਆ ਚੱਕੋ ਅਸਤੀਫਾ ਤੇ ਮੈਨੂੰ ਕੋਈ ਸੇਵਾ ਮੁਕਤੀ ਤੋਂ ਬਾਅਦ ਜਿਹੜਾ ਲਾਭ ਮਿਲਦਾ ਹੁੰਦਾ ਉਹ ਨਹੀਂ ਚਾਹੀਦਾ। ਦੇਖੋ ਇੰਨੇ ਗੁੱਸੇ ਦੇ ਵਿੱਚ ਨੇ ਉਹ ਕਹਿੰਦੇ ਆ ਕਿ ਮੈਨੂੰ ਕੋਈ ਲਾਭ ਨਹੀਂ ਚਾਹੀਦਾ ਜੋ ਸੇਵਾ ਮੁਕਤੀ ਤੋਂ ਬਾਅਦ ਮਿਲਦਾ ਹੈ। ਤਾਂ ਹੁਣ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਅਸਤੀਫਾ ਕੀ ਸੰਕੇਤ ਦਿੰਦਾ। ਜੇ ਕਹਾਣੀ ਹਾਲੇ ਵੀ ਕਿਸੇ ਦੇ ਸਮਝ ਨਾ ਆਵੇ ਤੇ ਉਹ ਚੁੱਪਚਾਪ ਨਵਰਤਨ ਦਾ ਤੇਲ ਮਲ ਕੇ ਸਿਰ ਦੇ ਵਿੱਚ ਕਿਸੇ ਵਧੀਆ ਜਿਹੇ ਖਬਰੇ ਚੈਨਲ ਤੇ ਅੱਗੇ ਬੈਠ ਸਕਦਾ। ਤੇ ਜੇ ਉਦੋਂ ਵੀ ਗੱਲ ਨਾ ਬਣੇ ਫਿਰ ਰਸੋਈ ਦੇ ਵਿੱਚ ਜਾਓ, ਠੰਡਾ ਪੱਤਾ ਪੀ ਕੇ ਸੌ ਜਾਓ, ਆਰਾਮ ਕਰ ਲਓ। ਕਿਉਂਕਿ ਇਹ ਅਸਤੀਫਾ ਜਿਹੜਾ ਹੁਣ ਦੇਖੋ ਖੁੱਲ ਕੇ ਤੇ ਕੋਈ ਵੀ ਨਹੀਂ ਗੱਲ ਕਹਿੰਦਾ ਇਹੋ ਜਿਹੇ ਰਾਜ ਦੇ ਵਿੱਚ, ਪਰ ਰਾਜ ਦੇ ਵਿੱਚ ਜਿਹੜੀ ਗੱਲ ਵਣਜਾਰਾ ਨੇ ਕਹਿ ਦਿੱਤੀ ਹੈ ਉਹਦੇ ਚ ਕੋਈ ਕੋਰ ਕਸਰ ਬਾਕੀ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਣਜਾਰਾ ਜਿਸ ਤਰੀਕੇ ਨਾਲ ਦੁੱਖਾਂ ਦਾ ਵਣਜਾਰਾ ਬਣਿਆ ਪਿਆ, ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫੇ ਤੋਂ ਬਾਅਦ ਹਾਲੇ ਤੱਕ ਕਿਉਂਕਿ ਉਹ ਸਸਪੈਂਡਡ ਸੀਗਾ, ਹੁਣ ਉਹਨੇ ਜਦੋਂ ਨੌਕਰੀ ਵਾਲਾ ਫਾਹਾ ਗਲ ਚੋਂ ਲਾ ਦਿੱਤਾ ਤਾਂ ਹੁਣ ਉਸ ਤੋਂ ਬਾਅਦ ਧਮਾਕੇ ਜਿਹੜੇ ਹੋਰ ਵੀ ਕੀਤੇ ਜਾ ਸਕਦੇ, ਪਰ ਚੁੱਪ ਵੀ ਕਰਾਇਆ ਜਾ ਸਕਦਾ ਉਹਨੂੰ। ਕਿਉਂ? ਆਪਾਂ ਦੇਖਿਆ ਸੰਜੀਵ ਭੱਟ ਇਹਦੇ ਮਗਰ ਲੱਗਾ ਸੀਗਾ। ਸੰਜੀਵ ਭੱਟ ਨੂੰ ਕਿਸ ਤਰੀਕੇ ਨਾਲ ਰਗੜਿਆ ਗਿਆ ਉਹ ਸਭ ਦੇ ਸਾਹਮਣੇ ਆ। ਉਦਾਹਰਨ
ਸਭ ਦੇ ਸਾਹਮਣੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਣਜਾਰਾ ਜਾਂ ਤਾਂ ਖੁੱਲ੍ਹ ਕੇ ਖੇਡੂਗਾ ਤੇ ਜਾਂ ਬਿਲਕੁਲ ਮੌਨੀ ਬਾਬਾ ਬਣਾ ਦਿੱਤਾ ਜਾਊਗਾ। ਜੀ ਜੀ ਬਿਲਕੁਲ। ਅਜੇ ਤਾਂ ਇਹਨੂੰ ਇਹਦੀਆਂ ਜਿਹੜੇ ਗਈਆਂ ਗੱਲਾਂ ਉਸ ਨੂੰ ਉਹਦੇ ਉਲਟ ਵੀ ਤਰਕ ਜਿਹੜੇ ਉਹ ਕਈ ਆਉਣੇ ਆ। ਦੇਖੋ ਜਿਹੜੇ ਸੋ ਕਾਲਡ ਦੇਸ਼ ਭਗਤ ਆ ਉਹ ਹੁਣ ਉੱਥੇ ਕੀ ਕਹਿੰਦੇ ਨੇ। ਅਗਲੀ ਜਿਹੜੀ ਮਿੰਟੂ ਜੀ ਹੁਣ ਗੱਲ ਕਰਦੇ, ਕਹਿੰਦੇ ਜੇਲ੍ਹ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ 2 ਜਣਿਆਂ ਦੀ ਮੌਤ ਤੇ 2 ਜ਼ਖਮੀ। ਦੇਖੋ ਲੁਧਿਆਣਾ ਜੇਲ੍ਹ ਆ ਨਾ ਜਿਹੜੀ, ਬੜੀ ਵੱਡੀ ਜੇਲ੍ਹ ਆ। ਇਹਦੇ ਵਿੱਚ 3-4 ਜੇਲ੍ਹਾਂ ਨੇ। ਇੱਕ ਬੋਸਟਲ ਜੇਲ੍ਹ ਆ, ਇੱਕ ਜਨਾਨਾ ਜੇਲ੍ਹ ਆ, ਇੱਕ ਸੈਂਟਰਲ ਜੇਲ੍ਹ ਆ, ਇੱਕ ਗਾਂਹ ਜਾ ਕੇ ਤੇ ਇੱਕ ਅਲੱਗ BKU ਜੇਲ੍ਹ ਆ। ਇਹ 4 ਜੇਲ੍ਹਾਂ ਨੇ, ਮਤਲਬ ਕਿ ਇੱਕ ਜੇਲ੍ਹ 4 ਭਾਗਾਂ ਦੇ ਵਿੱਚ ਵੰਡੀ ਹੋਈ ਆ। ਬਹੁਤ ਵੱਡਾ ਏਰੀਆ, ਦਰਿਆ ਦਾ ਏਰੀਆ ਸੀਗਾ, ਉਹ ਕਿਸੇ ਸਮੇਂ ਦਾ ਦਰਿਆ ਸੀਗਾ, ਉਹਦੇ ਵਿੱਚ ਬਾਅਦ ਚ ਇਹ ਬਣਾਈ ਗਈ ਆ। ਤਕਰੀਬਨ 80 ਕਿੱਲਿਆਂ ਦੇ ਵਿੱਚ ਹੋਣੀ ਆ ਜੇਲ੍ਹ, ਸੈਂਟਰਲ ਜੇਲ੍ਹ ਜਿਹੜੀ ਆ। ਤਾਂ ਉਹ ਜਿਹੜੀ ਬੋਸਟਲ ਜੇਲ੍ਹ ਆ, ਬੋਸਟਲ ਜੇਲ੍ਹ ਤੋਂ ਭਾਵ ਹੈ ਕਿ ਜਿਹਦੇ ਵਿੱਚ 18 ਸਾਲ ਤੋਂ ਘੱਟ ਵਾਲੇ ਨਾਬਾਲਗ ਜੁਵੇਨਾਈਲ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹ ਨਜ਼ਰਬੰਦ ਹੁੰਦੇ। ਜਨਾਨਾ ਜੇਲ੍ਹ ਦੇ ਵਿੱਚ ਜਨਾਨੀਆਂ ਆ ਗਈਆਂ, ਔਰ ਉਸ ਤੋਂ ਬਾਅਦ ਜਿਹੜੀ ਸੈਂਟਰਲ ਜੇਲ੍ਹ ਹੈ BKU ਆ, ਉਹਦੇ ਵਿੱਚ ਮਰਦਾਨਾ ਕੈਦੀ ਆ ਗਏ। ਤਾਂ ਇਹ ਜਿਹੜੀ ਬਿਜਲੀ ਡਿੱਗੀ ਆ, ਇਹ ਬੋਸਟਲ ਜੇਲ੍ਹ ਤੇ ਡਿੱਗੀ ਆ। ਤੇ ਸਮਾਂ ਸੀਗਾ 4:30 ਦਾ ਸ਼ਾਮ ਦਾ, ਜਦੋਂ ਇਹ ਕੁਛ ਮੁੰਡੇ ਸੀਗੇ ਜਿਹੜੇ ਉਹ ਭਗਤੀ ਕਰਦੇ ਪਏ ਸੀਗੇ, ਕਿਉਂਕਿ ਉਸ ਜੇਲ੍ਹ ਦੇ ਵਿੱਚ ਗੁਰਦੁਆਰੇ ਵੀ ਬਣੇ ਆ, ਮੰਦਿਰ ਵੀ ਬਣੇ ਆ। ਤਾਂ ਉਹ ਮੰਦਿਰ ਦੇ ਵਿੱਚ ਭਜਨ ਕੀਰਤਨ ਕਰਦੇ ਪਏ ਸੀਗੇ। ਤਾਂ ਜਦੋਂ ਦੱਸਦੇ ਕਿ ਬਿਜਲੀ ਡਿੱਗੀ ਆ, 2 ਹਵਾਲਾਤੀ ਜਿਹੜੇ ਉੱਥੇ ਡਿੱਗ ਪਏ। ਫਿਰ ਉਹਨਾਂ ਨੂੰ ਚੱਕ ਕੇ ਹਸਪਤਾਲ ਖੜਿਆ ਗਿਆ, ਉਹ ਮਰ ਗਏ। 2 ਜਿਹੜੇ ਕੋਲ ਖਲੋਤੇ ਸੀਗੇ ਜਾਂ ਉਹਨਾਂ ਦੇ ਨਾਲ ਸੀਗੇ, ਬੈਠੇ ਸੀਗੇ, ਉਹ 2 ਬਚ ਗਏ ਆ। ਤਾਂ ਉਹ ਦੱਸਦੇ ਕਿ ਯਕਦਮ ਇਹ ਡਿੱਗ ਪਏ ਆ। ਸਾਡੀਆਂ ਅੱਖਾਂ ਕਿਤੇ ਹਨੇਰਾ ਹੀ ਛਾ ਗਿਆ, ਇੰਨਾ ਜ਼ੋਰਦਾਰ ਸਾਰਾ ਕੁਛ ਹੋਇਆ, ਜ਼ੋਰਦਾਰ ਢੰਗ ਦੇ ਨਾਲ ਸਭ ਕੁਛ ਵਾਪਰਿਆ। ਤਾਂ ਫਿਰ ਉਹ ਜਿਹੜੇ ਕੈਦੀ ਆ ਉਹ ਉੱਥੇ ਲਿਆਂਦੇ ਗਏ ਆ, ਜਿਨ੍ਹਾਂ ਦੇ ਵਿੱਚੋਂ 2 ਫੌਤ ਹੋ ਗਏ ਤੇ 2 ਬਚ ਗਏ ਆ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਟ੍ਰੈਜਡੀ ਆ। ਬੱਚੇ ਸੀਗੇ ਸਾਰੇ ਦੋਸਤਾਂ ਚ, ਮੈਂ ਤੁਹਾਨੂੰ ਜਿੱਦਾਂ ਆਖਿਆ ਕਿ ਬੱਚੇ ਹੀ ਹੁੰਦੇ ਆ, ਜੁਵੇਨਾਈਲ ਨਹੀਂ ਹੁੰਦੇ, ਕੋਈ 15 ਦਾ, ਕੋਈ 16 ਦਾ, ਕੋਈ 18 ਦਾ, ਕੋਈ 17 ਦਾ। ਤਾਂ ਇਹ 2 ਮਰ ਗਏ ਆ ਤੇ 2 ਜਿਹੜੇ ਆ ਜ਼ਖਮੀ ਆ। ਤੇ ਬਹੁਤ ਵੱਡੀ ਕੁਦਰਤੀ ਤਰਾਸਦੀ ਆ। ਇਹ ਤੋਂ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ, ਥੋੜੇ ਦਿਨ ਪਹਿਲਾਂ ਲੇਕ ਹੈ ਜਿਹੜੀ ਸੁਖਨਾ ਲੇਕ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਇੱਕ ਕੁੜੀ ਇਸੇ ਤਰ੍ਹਾਂ ਹੀ, ਉਹ ਮੇਰੇ ਖਿਆਲ ਦੇ ਨਾਲ ਕੈਮਰੇ ਦੇ ਵਿੱਚ ਵੀਡੀਓ ਵੀ ਕੈਦ ਹੋ ਗਈ ਸੀਗੀ ਕਿ ਉਹ ਕੁੜੀ ਘੁੰਮਣ ਆਈ ਸੀਗੀ, ਉਹਦੇ ਉੱਤੇ ਬਿਜਲੀ ਡਿੱਗ ਪਈ ਸੀ, ਥਾਂ ਹੀ ਉਹ ਮਰ ਗਈ ਸੀਗੀ। ਔਰ ਜ਼ਿੰਦਗੀ 'ਚ ਪਹਿਲੀ ਦਫਾ ਦੱਸਦੇ ਆ ਕਿ ਉਹ ਲੇਕ ਤੇ ਆਈ ਸੀਗੀ ਕੁੜੀ। ਤਾਂ ਇਹ ਕੁਦਰਤੀ ਵਰਤਾਰਾ ਹੈ। ਹੁਣ ਇਹਦੇ ਵਾਸਤੇ ਆਪਾਂ ਕਿਸੇ ਨੂੰ ਭੰਡ ਨਹੀਂ ਸਕਦੇ, ਕਿਸੇ ਨੂੰ ਨਖੇਧ ਨਹੀਂ ਸਕਦੇ, ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਹੁਣ ਇਹ ਇੱਕ ਤਰ੍ਹਾਂ ਨਾਲ ਕਹੀਏ ਕੁਦਰਤ ਦੀ ਮਾਰ ਆ। ਤੇ ਮੇਰੇ ਖਿਆਲ ਦੇ ਨਾਲ ਜਿਹੜਾ ਜ਼ਖਮੀ ਆ ਉਹ ਵੀ ਗਰੀਬ ਘਰੋਂ ਆ, ਦੂਸਰੇ ਆ ਜਿਹੜੇ ਉਹ ਵੀ ਆਮ ਘਰਾਂ ਦੇ ਹੁੰਦੇ ਆ, ਬੱਚੇ ਚਲੋ ਕ੍ਰਾਈਮ ਕਰ ਲੈਂਦੇ ਆ। ਤਾਂ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਇਹ ਕਸਟਡੀ ਦੇ ਵਿੱਚ ਕੁਦਰਤੀ ਮਾਰ ਪਈ ਆ। ਤਾਂ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ। ਤੇ ਇਹ ਜੋ ਵਾਪਰਿਆ, ਵੈਸੇ ਵੀ ਲੁਧਿਆਣਾ ਜੇਲ੍ਹ ਤੇ ਤੁਹਾਨੂੰ ਪਤਾ ਹੀ ਹੈ ਕਿ ਕਸ਼ਟ ਚੱਲੀ ਜਾਂਦਾ, ਪਰ ਆ ਜਿਹੜਾ ਕੁਦਰਤ ਨੇ ਇਹ ਕਹਿਰ ਚੜਾਇਆ ਬਹੁਤ ਮਾੜਾ ਹੋਇਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਬੇਰੁਜ਼ਗਾਰੀ ਤੋਂ ਤੰਗ ਆਈ ਮੁਟਿਆਰ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ। ਇਹ ਵੀ ਇੱਕ ਬਹੁਤ ਵੱਡੀ ਟ੍ਰੈਜਡੀ ਆ ਕਿ ਕੁੜੀਆਂ ਵੀ ਖੁਦਕੁਸ਼ੀ ਕਰਨ ਲੱਗ ਪਈਆਂ। ਬਹੁਤ ਮੰਦਭਾਗੀ ਗੱਲ ਆ। ਮੈਨੂੰ ਯਾਦ ਹੈ ਇੱਕ ਮੋਗੇ ਦੇ ਵਿੱਚ ਇਸ ਤਰ੍ਹਾਂ ਦਾ ਹੀ ਭਾਣਾ ਵਾਪਰਿਆ ਸੀਗਾ ਕਿ ਕੁੜੀ ਸੀਗੀ ਜਿਹੜੀ ਉਹ ਆਈਲੈਟਸ ਕਰਦੀ ਸੀਗੀ, ਤੇ ਜਦੋਂ ਉਹ ਨਹੀਂ ਕਾਮਯਾਬ ਹੋ ਸਕੀ ਤੇ ਉਹਨੇ ਖੁਦਕੁਸ਼ੀ ਕਰ ਲਈ ਸੀ। ਫਿਰ ਉਸ ਤੋਂ ਬਾਅਦ ਮਾਝੇ 'ਚ ਇਸੇ ਤਰ੍ਹਾਂ ਹੀ ਵਾਪਰਿਆ ਸੀਗਾ ਕਿ ਕੁੜੀ ਨੇ ਜਿੰਨੇ ਬੈਂਡ ਲੈਣੇ ਸੀਗੇ ਉਹ ਨਹੀਂ ਲੈ ਸਕੀ, ਜਦੋਂ ਅਸਫਲ ਹੋ ਗਈ ਤੇ ਉਹਨੇ ਵੀ ਖੁਦਕੁਸ਼ੀ ਕਰ ਲਈ। ਜਿਹੜੀ ਮੋਗੇ ਵਾਲੀ ਸੀ ਉਹਦੇ ਸਦਮੇ 'ਚ ਮਾਂ ਵੀ ਮਰ ਗਈ ਸੀ ਨਾਲ ਹੀ। ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ। ਤਾਂ ਇਹ ਘਟਨਾ ਮਾਲਪੁਰ ਦੀ ਹੈ। ਦੱਸਦੇ ਕਿ ਉੱਥੇ ਇੱਕ ਮੁਟਿਆਰ ਜਿਹੜੀ ਹੈ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਗਈ ਆ। ਪਹਿਲਾਂ ਇਹਨੇ B ਫਾਰਮੇਸੀ ਕੀਤੀ ਸੀ, ਉਸ ਤੋਂ ਬਾਅਦ ਆਈਲਸ ਦੇ ਵਿੱਚ ਇਹਨੇ 7 ਬੈਂਡ ਪ੍ਰਾਪਤ ਕੀਤੇ ਸੀ, ਪਰ ਗੱਲ ਕਿਸੇ ਤਨ ਪਤਾ ਨਹੀਂ ਸੀ ਲੱਗ ਰਹੀ। ਨੌਕਰੀ ਤਲਾਸ਼ ਕਰ ਰਹੀ ਸੀਗੀ, ਜਿਹਦੇ ਤੋਂ ਹਤਾਸ਼ ਹੋ ਕੇ ਉਹਨੇ ਕਦਮ ਚੁੱਕਿਆ। ਤਾਂ ਇਹ ਬਹੁਤ ਮੰਦਭਾਗਾ ਵਰਤਾਰਾ ਹੈ, ਕਿਉਂਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀ ਕਰ ਰਹੇ ਆ, ਮਜ਼ਦੂਰ ਖੁਦਕੁਸ਼ੀ ਕਰ ਰਹੇ, ਕਾਰੋਬਾਰੀ ਵੀ ਇੱਕਾ ਦੁੱਕਾ ਖੁਦਕੁਸ਼ੀਆਂ ਕਰ ਜਾਂਦੇ ਆ। ਇਸ ਤੋਂ ਇਲਾਵਾ ਕਈ ਵਾਰ ਇਹ ਹੁੰਦਾ ਕਿ ਪਰਿਵਾਰਕ ਝਗੜੇ ਕਲੇਸ਼ ਆ ਜਿਹੜੇ ਉਹ ਵੀ ਸਮੂਹਿਕ ਤੌਰ ਤੇ ਕਈ ਵਾਰ ਖੁਦਕੁਸ਼ੀਆਂ ਦਾ ਕਾਰਨ ਬਣ ਜਾਂਦੇ ਆ। ਤਾਂ ਇਹ ਹੁਣ ਮੁਟਿਆਰਾਂ ਵੀ ਇੱਧਰ ਨੂੰ ਹੋ ਤੁਰੀਆਂ ਤੇ ਅਸੀਂ ਕਿੱਧਰ ਨੂੰ ਜਾਵਾਂਗੇ? ਵੇਖਣ ਵਾਲੀ ਗੱਲ ਆ, ਵਿਚਾਰਨ ਵਾਲੀ ਗੱਲ ਆ। ਤਾਂ ਇਹ ਨਿਰਾਸ਼ਤਾ ਜਿਹੜੀ ਹੈ, ਨਿਰਾਸ਼ਤਾ ਦਾ ਜਿਹੜਾ ਆਲਮ ਆ ਉਹ ਤੇ ਠੀਕ ਆ, ਇੱਕ ਕ੍ਰਾਈਸਿਸ ਹੈ ਕਿ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ। ਜਿਹੜੇ ਨਿਕੰਮੇ ਹਾਕਮ ਆ ਉਹ ਇੰਨੇ ਨਿਕੰਮੇ ਆ ਕਿ ਸਾਡੇ ਕੋਲ ਹਜ਼ਾਰਾਂ ਅਸਾਮੀਆਂ ਖਾਲੀ ਆ, ਲੱਖਾਂ ਲੋਕ ਸਾਡੇ ਕੋਲ ਬੇਰੁਜ਼ਗਾਰ ਆ, ਪਰ ਬਾਵਜੂਦ ਇਸ ਦੇ ਗੱਲ ਕਿਸੇ ਤਨ ਪੱਤਰ ਨਹੀਂ ਲੱਗਦੀ।
ਪਰ ਜੋ ਨਿਰਾਸ਼ਤਾ ਹੈ ਉਹ ਇੰਨੀ ਜ਼ਿਆਦਾ ਹਾਵੀ ਹੁੰਦੀ ਹੈ ਕਿ ਕਈ ਵਾਰ ਜ਼ਿੰਦਗੀ ਜਿਹੜੀ ਆ ਉਹ ਆਪਣੇ ਹੱਥੋਂ ਹੀ ਬੰਦੇ ਦੇ ਹਾਰ ਜਾਂਦੀ ਆ। ਤਾਂ ਇਹ ਨਿਰਾਸ਼ਤਾ ਮੇਰੇ ਖਿਆਲ ਦੇ ਨਾਲ ਇੱਕ ਸਾਡੀ ਬਹੁਤ ਵੱਡੀ ਸਮੱਸਿਆ ਦੀ ਜੜ ਆ। ਇਹਨੂੰ ਤੁਸੀਂ ਨਸ਼ੇ ਨਾਲ ਵੀ ਰਿਲੇਟ ਕਰ ਸਕਦੇ ਹੋ, ਤੁਸੀਂ ਇਹਨੂੰ ਹੋਰ ਕਾਰਨਾਂ ਨਾਲ ਵੀ ਰਿਲੇਟ ਕਰ ਸਕਦੇ ਹੋ। ਇੱਕ ਮਨੋਵਿਗਿਆਨਕ ਕਾਰਨ ਆ। ਅਸੀਂ ਜਦੋਂ ਵੀ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਜਦੋਂ ਵੀ ਅਸੀਂ ਇਸ ਤਰ੍ਹਾਂ ਦੇ ਸੰਕਟਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮੁਸੀਬਤਾਂ ਦੀ ਗੱਲ ਕਰਦੇ ਹਾਂ, ਮੈਂ ਬਹੁਤ ਮੌਕਿਆਂ ਤੇ ਵੇਖਿਆ, ਮੈਂ ਬਹੁਤ ਪਲੇਟਫਾਰਮ ਤੇ ਵੇਖਿਆ ਕਿ ਇਸ ਚੀਜ਼ ਨੂੰ ਇਸ ਚਰਚਾ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਜੋ ਚਰਚਾ ਪੰਜਾਬ ਨਾਲ ਜੁੜੀ ਹੁੰਦੀ ਹੈ ਜੀ। ਸੋ ਇਹ ਇੱਕ ਬਹੁਤ ਵੱਡਾ ਮਨੋਵਿਗਿਆਨਕ ਸੰਕਟ ਆ ਕਿ ਸਾਡੀ ਨੌਜਵਾਨੀ ਜਿਹੜੀ ਆ ਉਹ ਇੰਨੀ ਨਿਰਾਸ਼ਤਾ ਦੇ ਵਿੱਚ ਚਲੇ ਗਈ ਆ ਕਿ ਸੰਘਰਸ਼ ਕਰਦੀ ਆ, ਪਰ ਸੰਘਰਸ਼ ਤੋਂ ਬਹੁਤ ਜਲਦੀ ਉਹ ਅੱਕ ਜਾਂਦੀ ਆ, ਹਾਰ ਜਾਂਦੀ ਆ। ਤਾਂ ਇਹਦੇ ਕਾਰਨ ਲੱਭਣੇ ਪੈਣਗੇ। ਇਹਨਾਂ ਚੀਜ਼ਾਂ ਨੂੰ ਦੂਰ ਕਰਕੇ ਇਹਨਾਂ ਦੇ ਵਿੱਚ ਇੱਕ ਉਮੀਦ ਦੀ ਰੌਸ਼ਨੀ ਜਿਹੜੀ ਆ ਉਹ ਪੈਦਾ ਕਰਨੀ ਪਊਗੀ, ਨਹੀਂ ਤੇ ਬਹੁਤ ਬਹੁਤ ਵੱਡਾ ਕ੍ਰਾਈਸਿਸ ਹੋਣ ਜਾ ਰਿਹਾ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿਹਤ ਮੰਤਰੀ ਨੂੰ ਦੁਖੜੇ ਦੱਸਣ ਆਏ ਹੜ੍ਹ ਪੀੜਤਾਂ ਦੇ ਨਾਲ ਹੀ ਖੈਬੜ ਕੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ। ਦੇਖੋ, ਰੋਪੜ ਦੀ ਘਟਨਾ ਦੱਸਦੇ ਆ ਕਿ ਉੱਥੇ ਇਹਨਾਂ ਦੇ ਮੰਤਰੀ ਆਏ ਸੀਗੇ ਕੋਈ ਸਮੱਸਿਆਵਾਂ ਸੁਣ, ਤੇ ਉੱਥੇ ਜਦੋਂ ਕੋਈ ਨੌਜਵਾਨ ਜਿਹੜੇ ਆ ਉਹ ਆ ਕੇ ਗੱਲਬਾਤ ਕਰਨੀ ਚਾਹੁੰਦੇ ਸੀ ਤੇ ਇਹਨਾਂ ਦੇ ਲੋਕਲ ਜ਼ਿਲ੍ਹਾ ਪ੍ਰਧਾਨ ਆ ਜਿਹੜੇ ਖੈਬੜ ਪੇ, ਚਲੋ ਕੁਛ ਉਹਨਾਂ ਨੇ ਸੁਣੀਆਂ ਕੁਛ ਉਹਨਾਂ ਨੇ ਸੁਣਾਈਆਂ। ਉਹ ਮੋਬਾਈਲ ਤੇ ਜਿਹੜੀ ਵੀਡੀਓ ਬਣੀ ਸੀ ਮੁੜ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਆ। ਤੁਹਾਨੂੰ ਪਤਾ ਹੀ ਆ ਕਿ ਮੁੜ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ, ਔਰ ਲਾਜ਼ਮੀ ਵੀ ਇਹ ਸਵਾਲ ਉੱਠਣੇ ਚਾਹੀਦੇ ਆ। ਦੇਖੋ, ਜਿਹੜਾ ਬੰਦਾ ਉੱਜੜਿਆ ਉਹ ਜ਼ਾਰਾ ਜੀ ਗੱਲ ਆ ਕਿ ਉਹ ਤਲਖੀ ਚ ਹੋਊਗਾ, ਗੁੱਸੇ ਚ ਹੋਊਗਾ, ਹੋ ਸਕਦਾ ਕਿ ਕਈ ਵਾਰ ਉਹ ਬੰਦਾ ਭੜਕਿਆ ਵੀ ਹੋਵੇ, ਤਾਂ ਉਹ ਤੁਸੀਂ ਉਹਨੂੰ ਸ਼ਾਂਤ ਕਰਨਾ, ਤੁਸੀਂ ਉਹਦਾ ਭਰੋਸਾ ਜਿੱਤਣਾ। ਜੇ ਤੁਹਾਡੇ ਚ ਇਹ ਕਾਬਲੀਅਤ ਹੈ ਨਹੀਂ ਤੇ ਚੁੱਪ ਕਰਕੇ ਘਰੇ ਬਹਿ ਜਾਓ, ਕਿਉਂਕਿ ਲੀਡਰ ਦਾ ਇਹ ਨੀਰੀ ਗੁਣ ਹੁੰਦਾ ਕਿ ਅਸੰਤੁਸ਼ਟ ਨੂੰ ਸੰਤੁਸ਼ਟ ਕਿਸ ਤਰ੍ਹਾਂ ਕਰਨਾ ਹੈ, ਔਰ ਦੂਸਰੀ ਗੱਲ ਇਹ ਆ ਕਿ ਆਪਣਾ ਭਰੋਸਾ ਜਿਹੜਾ ਉਹਦਾ ਉਹ ਕਾਇਮ ਕਿਸ ਤਰ੍ਹਾਂ ਰੱਖਣਾ ਹੈ। ਜੇ ਦੋਹੇ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ, ਕਿਸੇ ਨੂੰ ਤੁਸੀਂ ਆਪਣੇ ਨਾਲ ਰਜ਼ਾਮੰਦ ਨਹੀਂ ਕਰ ਸਕਦੇ, ਸੰਤੁਸ਼ਟ ਨਹੀਂ ਕਰ ਸਕਦੇ, ਫਿਰ ਤੁਸੀਂ ਉਹਦਾ ਭਰੋਸਾ ਨਹੀਂ ਜਿੱਤ ਸਕਦੇ, ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਲੀਡਰ ਨਹੀਂ ਹੈਗੇ, ਫਿਰ ਤੁਸੀਂ ਡੀਲਰ ਹੈ। ਤੁਸੀਂ ਡੀਲ ਕਰੀ ਜਾਂਦੇ ਹੋ, ਤੁਸੀਂ ਆਪਣੇ ਪੱਧਰ ਤੇ ਲੀਡਰ ਨਹੀਂ ਹੋ। ਤੁਸੀਂ ਲੀਡਰ ਦੀ ਪੇਸ਼ੈਂਸ ਬਹੁਤ ਜ਼ਬਰਦਸਤ ਹੋਣੀ ਚਾਹੀਦੀ, ਉਹਦੀ ਟੋਲਰੈਂਸ ਬਹੁਤ ਜ਼ਬਰਦਸਤ ਹੋਣੀ ਚਾਹੀਦੀ ਹੈ। ਪਰ ਸਾਡੇ ਲੀਡਰ ਤੇ ਤੁਸੀਂ ਕੱਲ ਹੀ ਗੱਲ ਕੀਤੀ ਸੀ, ਉਹ ਮੇਰੇ ਖਿਆਲ ਦੇ ਨਾਲ ਜਿਹੜੇ ਮਿਰਜ਼ਾ ਗਾਲਬ ਜੀ ਆ ਕੈਬਨਿਟ ਦੇ, ਤਾਂ ਉਹਨਾਂ ਦੀ ਗੱਲ ਕੀਤੀ ਸੀ ਕਿ ਕਿੱਦਾਂ ਉਹਨਾਂ ਨੇ ਆਪਣਾ ਆਪ ਖੋਲਿਆ, ਪੱਤਰਕਾਰਾਂ ਨੂੰ ਕੀ ਕੁਛ ਕਹਿ ਦਿੱਤਾ। ਤਾਂ ਇਹ ਬਹੁਤ ਗਲਤ ਗੱਲ ਆ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਹੁਣ ਜਿਹੜਾ ਉੱਜੜਿਆ ਉਹ ਕਈ ਵਾਰ ਗਰਮ ਹੁੰਦਾ, ਉਹਨੂੰ ਸ਼ਾਂਤ ਕਿਸ ਤਰ੍ਹਾਂ ਕਰਨਾ ਉਹ ਬਾਦਲ ਸਾਹਿਬ ਤੋਂ ਸੁਣ ਲੈਣਾ ਚਾਹੀਦਾ, ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਿਵੇਂ ਉਹ ਮਿੱਟੀ ਪਾ ਦਿੰਦੇ ਆ, ਬਹੁਤ ਤੜਫੇ ਤੋਂ ਤੜਫੇ ਬੰਦੇ ਨੂੰ ਐ ਸ਼ਾਂਤ ਕਰ ਦਿੰਦੇ ਆ। ਉਹ ਵੇਖਿਆ ਨਾ ਤੁਸੀਂ, ਉਹ ਜਿਹੜਾ ਉਹਨਾਂ ਦਾ ਅੰਦਾਜ਼ ਸੀਗਾ ਕੰਮ ਕਰਨ ਦਾ, ਉਹ ਸੰਗਤ ਦਰਸ਼ਨ, ਸਭ ਨੂੰ ਲੱਕੜ ਦੇ ਮੁੰਡੇ, ਕਿਸੇ ਨੂੰ ਨਿਰਾਸ਼ ਨਹੀਂ ਕਰਨਾ। ਤਾਂ ਇਹ ਆ ਕਿ ਠੀਕ ਹੈ, ਕਈ ਵਾਰ ਤੁਹਾਨੂੰ ਤੱਤੀਆਂ ਠੰਡੀਆਂ ਸੁਣਨੀਆਂ ਪੈਂਦੀਆਂ, ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਚੀਜ਼ ਆ। ਔਰ ਇਹਨਾਂ ਦੇ ਬੰਦੇ ਆ ਜਿਹੜੇ ਉਹ ਕਰਦੇ ਇਸ ਤਰ੍ਹਾਂ ਦਾ ਸ਼ਗੂਫਾ ਜਿਹਾ ਪਿਆ। ਤੁਹਾਨੂੰ ਇੱਕ ਵੀਡੀਓ ਵੀ ਦੇਖਣ ਨੂੰ ਮਿਲੀ ਹੋਣੀ ਆ, ਉਹ ਟਰੈਕਟਰ ਤੇ ਫੋਟੋ ਸੈਸ਼ਨ ਕਰਵਾਉਂਦਾ ਇੱਕ ਐਮਐਲਏ ਡੁੱਬੀ ਚੱਲਿਆ ਸੀ, ਨਾਲ ਹੋਰ 4 ਡੁੱਬਦੇ ਲੱਗਾ ਸੀਗਾ, ਇੱਕ ਮੋਟਰਸਾਈਕਲਾਂ ਤੇ ਚੜਿਆ ਫਿਰਦਾ ਸੀਗਾ। ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਬਾਜ਼ ਆਉਣਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਵੀ ਬਾਜ਼ ਆਉਣਾ ਚਾਹੀਦਾ ਕਿ ਤਲਖ ਕਲਾਮੀ ਦੇ ਵਿੱਚ ਕੁਛ ਐਸਾ ਵੈਸਾ ਨਾ ਕਰਨ। ਔਰ ਦੂਜੀ ਗੱਲ ਇਹ ਆ ਕਿ ਦੇਖੋ, ਉਹਨਾਂ ਦੇ ਜਿਹੜੇ ਪੀੜਤ ਆ ਉਹ ਇਹੀ ਗੱਲ ਕਹਿੰਦੇ ਆ ਕਿ ਸਾਨੂੰ ਯਾਰ ਮੁਆਵਜ਼ਾ ਛੱਡੋ, ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਬਰਬਾਦੀ ਤੋਂ ਬਚਾਓ ਪੱਕੇ ਤੌਰ ਤੇ। ਮਤਲਬ ਇਹ ਆ ਕਿ ਜਿਹੜੇ ਇਹ ਬੰਨ ਵਾਰ-ਵਾਰ ਰੁੜਦੇ ਆ, ਜਿਹੜੇ ਹੜ੍ਹ ਵਾਰ-ਵਾਰ ਆਉਂਦੇ ਆ, ਸਾਡੀ ਇਹਨਾਂ ਤੋਂ ਜਾਨ ਛਡਾ ਦਿਓ, ਅਸੀਂ ਭੀਖ ਮੰਗ ਕੇ ਕੀ ਲੈਣਾ ਧੋਤਾ। ਜੀ ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵੱਲ ਫਸੇ ਪਾਵਰਕਾਮ ਦੇ 1967 ਕਰੋੜ ਰੁਪਈਏ। ਦੇਖੋ, ਇਹ ਬਹੁਤ ਵੱਡੀ ਰਕਮ ਆ। ਜੇ ਆਪਾਂ ਦੇਖੀਏ 1967 ਕਰੋੜ ਰੁਪਈਆ, ਯਾਨੀ 2000 ਕਰੋੜ ਰੁਪਈਆ, 2000 ਕਰੋੜ ਰੁਪਈਆ, ਤਾਂ ਇਹ ਇਹਨਾਂ ਦੇ ਵਿਭਾਗਾਂ ਵੱਲ ਫਸਿਆ। ਹੁਣ ਦੇਖੋ, ਜੇ 2 ਬਿੱਲ ਕੋਈ ਨਾ ਭਰੇ, ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਕਿ ਜੇ ਮੰਨ ਲਓ ਕੋਈ ਉਪਭੋਗਤਾ, ਜਿੱਦਾਂ ਹੁਣ ਹੜ੍ਹ ਪੀੜਤ ਆ ਮਿਸਾਲ ਦੇ ਤੌਰ ਤੇ, ਜੇ ਮੰਨ ਲਓ ਵਿਚਾਰੇ ਕੋਈ 2-3 ਮਹੀਨੇ ਦਾ ਬਿੱਲ ਨਾ ਭਰ ਸਕੇ ਤੇ ਉਹਨਾਂ ਦੇ ਮੀਟਰ ਪੁੱਟ ਕੇ ਇਹਨਾਂ ਨੇ ਲੈ ਜਾਣੇ ਆ, ਤੇ ਮੁੜ ਕੇ ਕੀ ਆ ਕਿ ਉਸ ਨਾਮ ਤੇ ਉਹਨੂੰ ਡਿਫਾਲਟਰ ਦੀ ਸੂਚੀ ਚ ਪਾ ਦਿੰਦੇ ਆ। ਉਸ ਨਾਮ ਤੇ ਮੁੜ ਕੇ ਇਹ ਅੱਜ ਕੱਲ ਮੀਟਰ ਨਹੀਂ ਲਾਉਂਦੇ, ਅਗਲਾ ਜਿਹੜਾ ਉਹ ਮੀਟਰ ਲਵਾਉਣ ਤੋਂ ਵੀ ਆਰੀ ਹੋ ਜਾਂਦਾ। ਯਾਨੀ ਇੰਨੀ ਸਖਤੀ ਹੈ ਇਹਨਾਂ ਦੀ। ਤਾਂ ਦੂਜੇ ਪਾਸੇ ਜੇ ਮੰਨ ਲਓ ਸਰਕਾਰ
ਇੰਨਾ ਵੱਡਾ ਪੈਸਾ ਦੱਬ ਕੇ ਬੈਠੀ ਆ ਵਿਭਾਗ, ਇੰਨਾ ਵੱਡਾ ਪੈਸਾ ਦੱਬ ਕੇ ਬੈਠੇ ਆ। ਹੁਣ ਇੱਕ ਜਿਹੜਾ ਵਿਭਾਗ ਆ ਜਿੱਦਾਂ ਪਾਵਰਕਾਮ ਮਹਿਕਮਾ ਜਿਹੜਾ ਉਹ ਚੱਲਦਾ ਇਹਨਾਂ ਚੀਜ਼ਾਂ ਨਾਲ ਹੀ ਆ ਉਹਨੂੰ, ਕਿਉਂਕਿ ਤੁਹਾਨੂੰ ਪਤਾ ਪੈਸੇ ਦੀ ਜ਼ਰੂਰਤ ਆ, ਬਿਜਲੀ ਦਾ ਕੰਮ ਹੀ ਪੈਸੇ ਨਾਲ ਚੱਲਦਾ। ਤਾਂ ਉਸ ਮਹਿਕਮੇ ਦਾ ਜਿਹੜਾ ਬੋਝ ਹੋਊਗਾ ਉਹ ਆਖਰ ਪੈਣਾ ਕਿਹਦੇ ਤੇ ਆ? ਉਪਭੋਗਤਾ ਤੇ, ਖਪਤਕਾਰ ਤੇ। ਤਾਂ ਖਪਤਕਾਰ ਤੇ ਜਦੋਂ ਪਊਗਾ ਤੇ ਲੋਕਾਂ ਦੀ ਜੇਬ ਜਿਹੜੀ ਆ ਉਹ ਛਿੱਲੀ ਜਾਣੀ ਆ। ਤਾਂ ਇੱਕ ਬਹੁਤ ਵੱਡੀ ਰਕਮ ਆ ਇਹ। ਹੁਣ ਦੇਖੋ ਜਿਹੜੇ ਵਿਭਾਗ ਉਹਨਾਂ ਨੂੰ ਡਿਵਾਈਡਰ ਕਰਨ, ਇਹਨਾਂ ਨੂੰ ਕੱਟਣ ਇੱਕ ਵਾਰੀ। ਇਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਦੇ ਆ, ਜਿਨ੍ਹਾਂ ਦੀ ਮੈਨੇਜਮੈਂਟ ਉਹ ਉਹਨਾਂ ਨੂੰ ਇਸ ਪਦਵੀ ਤੇ ਬਿਠਾਉਂਦੀ ਆ, ਕਾਬਲੀਅਤ ਇਸ ਪਦਵੀ ਤੇ ਬਿਠਾਉਂਦੀ ਆ ਕਿ ਤਨਖਾਹ ਤੁਸੀਂ ਲੈਣੀ, ਤੁਸੀਂ ਮੈਨੇਜਮੈਂਟ ਕਰਨੀ ਆ। ਤੇ ਜੇ ਮਿਸਮੈਨੇਜਮੈਂਟ ਹੋ ਰਹੀ ਆ, ਛੋਟਿਆਂ ਦਾ ਕੁਛ ਨਾ ਕਰੋ, ਜਿਹੜੇ ਵੱਡੇ ਆ ਉਹਨਾਂ ਨੂੰ ਬਿਠਾਓ ਗਰਮੀ 'ਚ। ਆ ਜਿਹੜੇ ਚਮਾਸੇ ਆ ਇਹਨਾਂ ਦੇ ਮਾਰਿਆ ਤਾਂ ਕਹਿੰਦੇ ਆ ਕਿ ਜੱਟ ਸਾਧ ਹੋ ਗਿਆ ਸੀਗਾ, ਇਹਨਾਂ ਨੂੰ 5-7 ਦਿਨ ਬਿਠਾਓ ਕਿ ਕਿੱਦਾਂ ਚੱਲਦੇ ਆ ਮਹਿਕਮੇ ਬਾਈ, ਚਲਾ ਕੇ ਦੇਖੋ ਤੁਸੀਂ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਇਹਨਾਂ ਮਹਿਕਮਿਆਂ ਤੋਂ ਪੈਸੇ ਉਗਰਾਏ ਜਾਣ। ਜੇ ਪੈਸਾ ਪਾਵਰਕਾਮ ਦੇ ਕੋਲ ਜਾਊਗਾ ਉਹਨਾਂ ਦਾ ਕੰਮ ਹੈ ਜਿਹੜਾ ਸੁਖਾਲਾ ਚੱਲੂਗਾ, ਤੇ ਜਿਹੜੇ ਉਪਭੋਗਤਾ ਜਿਹੜੇ ਖਪਤਕਾਰ ਆ ਉਹਨਾਂ ਦੀ ਜਾਨ ਸੌਖੀ ਹੋ ਜੂਗੀ। ਇਹ ਜਦੋਂ ਵੀ ਇਸ ਤਰ੍ਹਾਂ ਸੰਕਟ ਦੇ ਵਿੱਚ ਚਲੇ ਜਾਂਦੇ, ਹੁਣ ਦੇਖੋ ਹਰ ਟਾਈਮ ਜੇ ਆਪਾਂ ਸਬਸਿਡੀ ਵਾਲਾ ਦੇਖੀਏ ਮੀਟਰ ਘੁੰਮਦਾ ਰਹਿੰਦਾ, ਨਿੱਜੀ ਥਰਮਲ ਵਾਲੇ ਜਿਹੜੇ ਫਿਕਸ ਚਾਰਜਸ ਆ ਉਹਦਾ ਮੀਟਰ ਘੁੰਮਦਾ ਰਹਿੰਦਾ, ਫਿਰ ਗਰਮੀ 'ਚ ਜਿਹੜੀ ਬਿਜਲੀ ਖਰੀਦਣੀ ਉਹਦਾ ਮੀਟਰ ਘੁੰਮਦਾ ਰਹਿੰਦਾ, ਚੱਤੇ ਪੈਰੇ ਇਹਨਾਂ ਦੇ ਮੀਟਰ ਤੇ ਘੁੰਮਦੇ ਹੀ ਰਹਿੰਦੇ ਆ। ਤਾਂ ਉਹ ਹੁਣ ਸਬਸਿਡੀ ਵਾਲਾ ਘੱਟੋ ਘੱਟ 10,000 ਕਰੋੜ ਰੁਪਈਆ ਸਾਲ ਦਾ ਤੇ ਇਕੱਠਾ ਉਹ ਹੀ ਬਣ ਜਾਂਦਾ, ਪਾਵਰਕਾਮ ਕੀ ਕਰੂਗੀ? ਸੋ ਜ਼ਰੂਰਤ ਇਸ ਗੱਲ ਦੀ ਆ ਕਿ ਇਹ ਜਿਹੜੀਆਂ ਹੈਗੀਆਂ ਬੇਰੁਜ਼ਗਾਰੀਆਂ ਉਹ ਕਲੀਅਰ ਕੀਤੀਆਂ ਜਾਣ। ਜਿੱਦਾਂ ਇਹ ਲੋਕਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਉਸ ਤਰ੍ਹਾਂ ਹੀ ਇੱਧਰ ਵੀ ਸਖਤੀ ਕਰ ਲੈਣ। ਜਿਵੇਂ ਦਿਆਲ ਸਿੰਘ ਕੋਲੇ ਵਾਲੀ ਨਰੜ ਦਿੱਤਾ ਹੈਗਾ ਇਹਨਾਂ ਨੇ, ਏਦਾਂ ਦਾ ਇੱਕ ਵੱਟ ਇੱਧਰ ਵੀ ਚੜਾ ਦੇਣ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਾਰਕ ਫੈਡ ਦੇ ਪੇਪਰ ਦੇ ਵਿੱਚ ਧਾਂਦਲੀ ਦੀ ਹੋਈ ਵੀਡੀਓ ਵਾਇਰਲ। ਇਹ ਵੀਡੀਓ ਜਿੰਦਾਬਾਦ ਆ, ਨਹੀਂ ਤੇ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਲੁਕਤ ਛਿਪਤ ਹੀ ਰਹਿ ਜਾਣੀਆਂ ਸੀਗੀਆਂ, ਬਹੁਤ ਘੱਟ ਸਾਹਮਣੇ ਆਉਂਦੀਆਂ ਸੀਗੀਆਂ। ਤਾਂ ਹੋਇਆ ਕੀ ਆ ਕਿ ਕੁਛ ਦਿਨ ਪਹਿਲਾਂ ਗੌਰਮੈਂਟ ਕਾਲਜ ਫਾਰ ਗਰਲਸ ਸੈਕਟਰ 42 ਦੇ ਵਿੱਚ ਕੋਈ ਪ੍ਰੀਖਿਆ ਸੀਗੀ ਜਿਹੜੀ ਕਿ ਮਾਰਕ ਫੈਡ ਦੇ ਨਾਲ ਜੁੜੀ ਹੋਈ ਸੀਗੀ। ਤੇ ਦੱਸਦੇ ਆ ਕਿ ਇਹ ਜਿਹੜੀ ਪ੍ਰੀਖਿਆ ਲਈ ਜਾ ਰਹੀ ਸੀ ਇਹਦੇ ਵਿੱਚ ਅਸਾਮੀਆਂ ਸੀਗੀਆਂ 36 ਸੀਨੀਅਰ ਸਹਾਇਕ ਦੀਆਂ ਤੇ 19 ਸਟੈਨੋਗ੍ਰਾਫਰ ਦੀਆਂ। ਤੇ ਇਹਨਾਂ ਦੀ ਜਿਹੜੀ ਪ੍ਰੀਖਿਆ ਹੋ ਰਹੀ ਸੀਗੀ ਤਾਂ ਉਹਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਇਉਂ ਆ ਕਿ ਇੱਕ ਅੰਬੈਸਡਰ ਕਾਰ ਜਿਹੜੀ ਆ ਰੁਕਦੀ। ਹੁਣ ਅੰਬੈਸਡਰ ਕਾਰ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤੇ ਦੀਦੀ ਨਹੀਂ ਹੈ, ਹਾਂ ਫੋਟੋਆਂ ਦੇ ਵਿੱਚ ਦਿਖ ਜਾਂਦੀ, ਕਈ ਵਾਰ ਪਾਤੀਆਂ ਹੁੰਦੀਆਂ ਉਹਦੇ ਤੇ। ਤਾਂ ਸਰਕਾਰੀ ਮਹਿਕਮਿਆਂ ਦੇ ਕੋਲ ਜ਼ਰੂਰ ਹੁੰਦੀਆਂ, ਵੱਡੇ ਅਹੁਦੇਦਾਰਾਂ ਦੇ ਕੋਲ ਜ਼ਰੂਰ ਹਜੇ ਵੀ ਚੱਲਦੀਆਂ ਨੇ। ਤਾਂ ਦੱਸਦੇ ਆ ਕਿ ਉਹਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਨਿਕਲਦਾ, ਫੇਰ ਕੀ ਕਰਦਾ ਉਹ ਕਿ ਕਲਿੱਕ ਕੀਤੀ ਜਿਹੜੀ ਉਹ ਪ੍ਰਸ਼ਨਾਵਲੀ ਹੁੰਦੀ ਆ, ਜਿਹੜਾ ਉਹ ਦਿੰਦੇ ਆ ਕੁਐਸਚਨ ਪੇਪਰ, ਉਸ ਪ੍ਰਸ਼ਨਾਵਲੀ ਦੀ ਕਾਪੀ ਔਰ ਉਸ ਤੋਂ ਬਾਅਦ ਫਿਰ ਉਹਦਾ ਜਿਹੜਾ ਸਾਰਾ ਹੱਲ ਕਰਕੇ ਫੰਡਾ ਜਿਹੜਾ ਉਹ ਇੱਕ ਖਾਸ ਪ੍ਰਖਿਆਰਥੀ ਨੂੰ ਉੱਥੇ ਸੌਂਪਿਆ ਜਾਂਦਾ। ਜਦੋਂ ਇਹ ਸਾਰਾ ਵਰਤਾਰਾ ਦੂਸਰੇ ਪ੍ਰਖਿਆਰਥੀ ਵਹਿੰਦੇ ਰੌਲਾ ਪਾ ਦਿੰਦੇ ਆ ਤੇ ਉੱਥੇ ਜਿਹੜਾ ਦੱਸਦੇ ਆ ਕਿ ਪ੍ਰੀਖਿਆ ਸੈਂਟਰ ਦੇ ਵਿੱਚ ਅਮਲਾ ਆਏਗਾ, ਉਹ ਕਹਿੰਦਾ ਕਿ ਤੁਸੀਂ ਏਦਾਂ ਕਰੋ, ਕੋਈ ਗੱਲ ਨਹੀਂ ਪੇਪਰ ਪਾਓ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਵੱਡੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿਓ। ਤੇ ਦੱਸਦੇ ਆ ਕਿ ਜਦੋਂ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਰੌਲਾ ਪਾਇਆ, ਗੱਲ ਇਹਨਾਂ ਨੇ ਆਈ ਗਈ ਕਰ ਦਿੱਤੀ। ਫਿਰ ਉੱਥੇ ਚੰਡੀਗੜ੍ਹ ਪੁਲਿਸ ਆ ਗਈ। ਫਿਰ ਦੱਸਦੇ ਆ ਕਿ ਕੋਈ ਮਾਰਕ ਫੈਡ ਦਾ ਕੋਈ ਵੱਡਾ ਅਹੁਦੇਦਾਰ ਉੱਥੇ ਪਹੁੰਚ ਗਿਆ ਉਹਨੂੰ ਬਚਾਉਣ ਵਾਸਤੇ, ਤੇ ਉੱਥੇ ਕਿਸੇ ਨੇ ਕਿਸੇ ਕਿਸਮ ਦੀ ਕੋਈ ਗੱਲ ਹੀ ਨਹੀਂ ਸੁਣੀ। ਹਾਲਾਂਕਿ ਵੀਡੀਓ ਦੇ ਵਿੱਚ ਖੁਦ ਇੱਕ ਅਧਿਕਾਰੀ ਵੀ ਉੱਥੇ ਪੁਸ਼ਟੀ ਕਰਦੀ ਪਈ ਹੈ ਕਿ ਇਸ ਤਰ੍ਹਾਂ ਵਾਪਰਿਆ, ਤੇ ਜੇ ਹੁਣ ਇਸ ਤਰ੍ਹਾਂ ਵਾਪਰਿਆ ਦੀ ਜਾਂਚ ਪੜਤਾਲ ਕਰਾਉਣੀ ਚਾਹੀਦੀ ਹੈ। ਮਾਰਕ ਫੈਡ ਵਾਲਾ ਹਰੇਕ ਅਧਿਕਾਰੀ ਕਹਿੰਦਾ ਕਿ ਨਹੀਂ ਜੀ ਸਾਨੂੰ ਕੋਈ ਜਾਣਕਾਰੀ ਨਹੀਂ ਇਹਦੀ, ਦੂਜਾ ਕਹਿੰਦਾ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਵੀਡੀਓ ਰਾਹੀਂ ਅੱਧੇ ਪੰਜਾਬ ਨੂੰ ਜਾਣਕਾਰੀ ਹੋ ਗਈ ਕਿ ਉੱਥੇ ਕੀ ਚੰਦ ਚੜਿਆ। ਸੋ ਕਹਿਣ ਦਾ ਭਾਵ ਇਹ ਆ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਨੌਕਰੀ ਮਸੀ ਮਿਲਦੀ ਹੈ ਕਿਸੇ ਨੂੰ, ਤੇ ਜੇ ਕਿਸੇ ਦੀ ਹੱਕਮਾਰੀ ਹੁੰਦੀ ਹੈ ਤਾਂ ਬੜੀ ਜੱਗੋ ਤੇਰਵੀਂ ਗੱਲ ਆ। ਔਰ ਦੂਜੀ ਗੱਲ ਇਹ ਆ ਕਿ ਜੇ ਇੱਕ ਥਾਂ ਇਸ ਤਰ੍ਹਾਂ ਵਾਪਰਦਾ ਤੇ ਦੂਜੀ ਥਾਂ ਤੇ ਜੇ ਕਿਤੇ ਪੇਪਰ ਚੱਲਦਾ ਹੋਊਗਾ ਤੇ ਉੱਥੇ ਵੀ ਤੇ ਵਾਪਰਿਆ ਹੋਊਗਾ ਨਾ। ਜੇ ਮੰਨ ਲਓ ਪੇਪਰ ਲੀਕ ਹੋ ਗਿਆ, ਤੁਸੀਂ ਪਹਿਲਾਂ ਫੋਟੋਆਂ ਕਲਿੱਕ ਕੀਤੀਆਂ ਹੋਈਆਂ, ਫਿਰ ਉਸ ਤੋਂ ਬਾਅਦ ਤੁਸੀਂ ਉੱਤਰ ਕਾਪੀ ਜਿਹੜੀ ਆ ਉਹ ਸੋਲਵ ਕਰਕੇ ਦੇਈ ਜਾਂਦੇ ਹੋ, ਤਾਂ ਇਹ ਕੀ ਗਰੰਟੀ ਹੈ ਕਿ ਇੱਕ ਹੀ ਪ੍ਰੀਖਿਆ ਸੈਂਟਰ ਦੇ ਵਿੱਚ ਇਹ ਕੰਮ ਵਰਤਿਆ ਹੋਊਗਾ, ਦੂਜੀ ਥਾਂ ਤੇ ਵੀ ਤਾਂ ਫੰਡਾ ਲਾਗੂ ਹੋ ਸਕਦਾ ਹੈ। ਜੀ ਜੀ। ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਨਵਜੋਤ ਸਿੱਧੂ ਨੇ 2 ਮਹੀਨਿਆਂ ਦੇ ਮਗਰੋਂ ਫੜਿਆ ਆ ਮੋਸ਼ਨ। ਇਹ DT 14 ਟਰੈਕਟਰ ਵੇਖਿਆ, ਪੁਰਾਣਾ DT 14 ਹੁੰਦਾ ਹੈ ਟਰੈਕਟਰ, ਬਸ ਉਹਦੇ ਵਾਂਗੂ ਮੋਸ਼ਨ ਹੀ ਲੇਟ ਹੀ ਫੜਦਾ, ਤੇ ਜਦੋਂ ਮੋਸ਼ਨ ਫੜ ਲੈਂਦਾ ਫਿਰ ਪ੍ਰਮੋਸ਼ਨ ਚੰਗੀ ਕਰ ਲੈਂਦਾ ਮੋਸ਼ਨ ਵਾਲੀ। ਤਾਂ ਖੈਰ 2 ਮਹੀਨਿਆਂ ਬਾਅਦ ਫੇਰ ਗੇੜਾ ਕੱਢਿਆ, ਅੱਗੇ ਵੀ ਗੇੜਾ ਜਿਹਾ ਕੱਢਿਆ ਸੀ ਮੇਰੇ ਖਿਆਲ ਦੇ ਨਾਲ, ਫੋਟੋ ਸੈਸ਼ਨ ਜਿਹਾ ਕਰਵਾ ਕੇ ਇੱਕ ਦਿਨ ਚਲੇ ਗਿਆ ਸੀ। ਗੁਰੂ ਐ ਕਰੋ, ਇੱਥੇ ਐ ਕਰੋ, ਉੱਥੇ ਐਂ ਕਰੋ, ਤੇ ਪੱਤਰਕਾਰਾਂ ਦਾ ਉਦੋਂ ਵੀ ਜਵਾਬ ਨਹੀਂ ਸੀ ਕੋਈ ਦਿੱਤਾ ਇਹਨੇ।
ਤੇ ਅੱਜ ਵੀ ਚੁੱਪ ਚਪੀਤੇ ਦੱਸਦੇ ਆ ਕਿ ਪੱਤਰਕਾਰਾਂ ਕੋਲੋਂ ਇਹ ਮੁੜ ਗਿਆ। ਹਾਲਾਂਕਿ ਆਪਣੇ ਇਲਾਕੇ ਦੇ ਕੁਝ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਚਾਲੂ ਕਰਵਾਏ ਆ, ਕੁਛ ਦਾ ਜਾਇਜ਼ਾ ਲਿਆ। ਤੇ ਅੱਗੇ ਵੀ ਮੇਰੇ ਖਿਆਲ ਦੇ ਨਾਲ ਜਦੋਂ ਸਿੱਧੂ ਪ੍ਰਗਟ ਹੋਇਆ ਸੀਗਾ ਇਕਾਂਤਵਾਸ ਦੇ ਵਿੱਚੋਂ, ਤਾਂ ਉਦੋਂ ਵੀ ਇਹਨੇ ਇਉਂ ਹੀ ਇੱਕ ਗੇੜੀ ਜੀ ਮਾਰੀ ਸੀਗੀ, ਫੋਟੋਆਂ ਫਾਟੋਆਂ ਲਵਾ ਕੇ ਚਲਾ ਗਿਆ ਤੇ ਗੱਲਬਾਤ ਕੋਈ ਨਹੀਂ ਕੀਤੀ। ਤਾਂ ਹੁਣ ਗੱਲਬਾਤ ਕਿਉਂ ਨਹੀਂ ਕਰਦਾ ਪਿਆ ਇਹਦਾ ਤੇ ਮੇਰੇ ਖਿਆਲ ਦੇ ਨਾਲ ਕਿਸੇ ਕੋਲ ਉੱਤਰ ਨਹੀਂ ਹੈਗਾ। ਇਹ ਤੇ ਹੁਣ ਬੀਬੀ ਨਵਜੋਤ ਕੌਰ ਸਿੱਧੂ ਹੀ ਦੱਸ ਸਕਦੀ ਆ, ਕਿਉਂਕਿ ਜਦੋਂ ਵੀ ਸਿੱਧੂ ਇਸ ਤਰ੍ਹਾਂ ਚੁੱਪਚਾਪ ਜਿਹਾ ਹੋ ਜਾਂਦਾ ਉਹ ਦੱਸ ਦਿੰਦੀ ਹੁੰਦੀ ਹੈ ਕਿ ਸਿੱਧੂ ਭਗਤੀ 'ਚ ਚਲਾ ਗਿਆ, ਸਿੱਧੂ ਸਮਾਧੀ 'ਚ ਚਲਾ ਗਿਆ ਜਾਂ ਸਿੱਧੂ ਇੱਥੇ ਚਲਾ ਗਿਆ। ਤਾਂ ਦੱਸ ਦੇਣਾ ਚਾਹੀਦਾ, ਕਿਉਂਕਿ ਲੋਕ ਉਤਸੁਕਤਾ ਦੇ ਨਾਲ ਡਿੱਕਣ ਡਏ ਕਿ ਨਵਜੋਤ ਸਿੰਘ ਸਿੱਧੂ ਕਿੱਥੇ ਚਲਾ ਗਿਆ, ਕਿਉਂਕਿ ਅੱਗੇ ਤੇ ਬਹੁਤ ਸਰਗਰਮ ਸੀਗਾ, ਲੋਕ ਡਿੱਕਦੇ ਪਏ ਕਿ ਹੜ੍ਹ ਪੀੜਤਾਂ ਤੱਕ ਸਿੱਧੂ ਪਹੁੰਚੂਗਾ, ਸਿੱਧੂ ਪਹੁੰਚੂਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਕਾਫੀ ਦਿਲਾਂ ਤੱਕ ਪਹੁੰਚਿਆ ਹੋਇਆ, ਕਾਫੀ ਲੋਕ ਉਹਨੂੰ ਹੀਰੋ ਮੰਨਦੇ ਆ। ਪਰ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਗੇੜਾ ਕੱਢ ਕੇ ਤੇ ਚੁੱਪ ਚਪੀਤੇ ਪਰਤ ਗਿਆ, ਜਾਂ ਤੇ ਉਹ ਬਹੁਤ ਜ਼ਿਆਦਾ ਸਿਆਣਾ ਹੋ ਗਿਆ ਤੇ ਜਾਂ ਫਿਰ ਉਹ ਬਹੁਤ ਜ਼ਿਆਦਾ ਇੱਕ ਵਾਰੀ ਸ਼ਾਂਤ ਹੋ ਗਿਆ। ਕਈ ਵਾਰ ਤੂਫਾਨ ਜਿਹੜੇ ਆ ਉਹ ਸ਼ਾਂਤੀ ਦੇ ਨਾਲ ਆਉਂਦੇ ਆ, ਪਰ ਬਾਅਦ ਦੇ ਵਿੱਚ ਬਹੁਤ ਕੁਛ ਉਤਲ ਪੁਤਲ ਕਰ ਜਾਂਦੇ ਆ। ਤਾਂ ਨਵਜੋਤ ਸਿੰਘ ਸਿੱਧੂ ਕੋਈ ਤੂਫਾਨ ਤੇ ਨਹੀਂ ਲਿਆਉਣ ਵਾਲਾ, ਜਿਹੜੀ ਉਹਦੀ ਚੁੱਪੀ ਆ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਤੂਫਾਨ ਤੋਂ ਆਉਣ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਆ। ਪਰ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਮਲੇ ਤੇ ਬੋਲਣਾ ਚਾਹੀਦਾ ਕਿ ਹਾਂ ਭਾਈ ਉਹ ਕੀ ਕਰਨਾ ਚਾਹੁੰਦਾ, ਉਹਦਾ ਕੀ ਏਜੰਡਾ ਅੱਗੇ, ਕਿਉਂਕਿ ਉਹਨੂੰ ਚਾਹੁਣ ਵਾਲੇ ਜਿਹੜੇ ਆ ਉਹ ਉਡੀਕਦੇ ਆ ਕਿ ਉਹ ਜਵਾਬ ਦੇਵੇ ਕਿ ਉਹਦੇ ਦਿਲ ਦੇ ਵਿੱਚ ਕੀ ਆ, ਉਹ ਕਿਸ ਭਾਵਨਾ ਦੇ ਨਾਲ ਕੰਮ ਕਰਨਾ ਚਾਹੁੰਦਾ, ਉਹਦਾ ਅੱਗੇ ਕੀ ਪ੍ਰੋਗਰਾਮ ਆ। ਤੇ ਦੂਜੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਟਿਕ ਲਾਈ ਬੈਠੇ ਸੀਗੇ ਕਿ ਹੜ੍ਹ ਪ੍ਰਭਾਵਿਤ ਲੋਕਾਂ ਤੱਕ, ਹੜ੍ਹ ਪ੍ਰਭਾਵਿਤ ਪੀੜਤਾਂ ਤੱਕ, ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਸਿੱਧੂ ਪਹੁੰਚੂਗਾ। ਬਹਰਹਾਲ ਸਿੱਧੂ ਹੈ ਜਿਹੜਾ ਆਪਣੇ ਇਲਾਕੇ ਤੱਕ ਹੀ ਮੌਜੂਦ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਪੰਜਾਬ ਦੇ ਅੰਦਰ ਚੱਲ ਪਿਆ ਆ ਡੋਪ ਟੈਸਟ ਦਾ ਰਿਵਾਜ। ਬਿਲਕੁਲ ਬਿਲਕੁਲ, ਇਹ ਦਾਜ ਬੰਦ ਕਰੋ ਤੇ ਆਹ ਰਿਵਾਜ ਠੀਕ ਆ, ਆਹ ਰਿਵਾਜ ਹੀ ਚਲਾ ਲਓ, ਬਿਹਤਰ ਆ। ਦਾਜ ਬੰਦ ਕਰ ਲਓ, ਆਹ ਰਿਵਾਜ ਠੀਕ ਆ, ਕਿਉਂਕਿ ਡੋਪ ਟੈਸਟ ਜੇ ਪਹਿਲਾਂ ਹੋ ਜਾਵੇ ਤੇ ਠੀਕ ਆ। ਕਿਉਂਕਿ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਥਾਂ ਤੇ ਕਹਾਣੀ ਸੁਣੀ ਆ ਕਿ ਮੁੰਡੇ ਨੂੰ HIV ਸੀਗੀ, ਕੁੜੀ ਨੇ ਪ੍ਰੇਮ ਵਿਆਹ ਕਰਾ ਲਿਆ ਉਹਦੇ ਨਾਲ, ਦੋਵਾਂ ਦਾ ਚਲੋ ਸਕੂਲ ਦੇ ਵਿੱਚ ਸੀਗਾ ਅਟਰੈਕਸ਼ਨ। ਉਸ ਤੋਂ ਬਾਅਦ ਕੁੜੀ ਨੂੰ ਪਤਾ ਵੀ ਲੱਗਿਆ ਕਿ ਮੁੰਡਾ ਨਸ਼ੇੜੀ ਆ, ਪਰ ਕੁੜੀ ਨੇ ਫਿਰ ਵੀ ਆਖਿਆ ਕੋਈ ਗੱਲ ਨਹੀਂ, ਮੇਰੇ ਪਿਆਰ 'ਚ ਇੰਨੀ ਤਾਕਤ ਹੈਗੀ ਆ ਕਿ ਮੈਂ ਇਹਨੂੰ ਸੁਧਾਰ ਲੈਣਾ। ਸ਼ਾਦੀ ਤੋਂ ਬਾਅਦ ਘਰਦਿਆਂ ਨੂੰ ਆਖਿਆ ਕਿ ਮੇਰਾ ਵਿਆਹ ਕਰ ਦਿਓ। ਬਾਅਦ ਦੇ ਵਿੱਚ ਦੋਵੇਂ ਇੱਕ ਦਿਨ ਤੁਰੇ ਜਾਂਦੇ ਸਨ, ਐਕਸੀਡੈਂਟ ਹੋ ਗਿਆ। ਜਦੋਂ ਉਹਨਾਂ ਨੇ ਬਲੱਡ ਬਲੂਡ ਚੜਾਉਣਾ ਸੀਗਾ, ਦੋਨਾਂ ਦੇ ਟੈਸਟ ਕੀਤੇ ਤੇ ਕੁੜੀ ਨੂੰ ਵੀ HIV ਪੋਜ਼ਿਟਿਵ ਤੇ ਮੁੰਡੇ ਨੂੰ ਵੀ HIV ਪੋਜ਼ਿਟਿਵ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀਗਾ ਟੀਕੇ ਲਾ ਕੇ ਕਦੋਂ ਉਹਨੂੰ HIV ਹੋ ਗਿਆ ਤੇ ਕੁੜੀ ਨੂੰ ਵੀ ਹੋ ਗਿਆ ਮੁੜ ਕੇ। ਹੁਣ ਜਿਹੜਾ ਬਾਲ ਆ ਉਹ ਪਤਾ ਨਹੀਂ ਉਹਨਾਂ ਦਾ ਬਚਿਆ ਕਿ ਨਹੀਂ ਬਚਿਆ, ਉਹਨਾਂ ਦਾ ਇਕਬਾਲ ਵੀ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਵੇਖੋ ਇਸ ਤਰ੍ਹਾਂ ਘਰ ਕਿੱਦਾਂ ਉੱਜੜ ਜਾਂਦੇ ਆ ਕਿ ਕੁੜੀ ਕੁਛ ਹੋਰ ਸੋਚਦੀ ਆ, ਮੁੰਡਾ ਜਿਹੜਾ ਉਹ ਵੀ ਅਣਜਾਣ ਹੁੰਦਾ ਕਈ ਵਾਰ। ਤਾਂ ਇਹ ਚੀਜ਼ ਜਿਹੜੀ ਆ ਉਹ ਬਚਾ ਸਕਦੀ ਆ। ਡੋਪ ਟੈਸਟਾਂ ਦੇ 8 ਮਾਮਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਆਏ ਆ। ਦੱਸਦੇ ਕਿ ਲਾਗੇ ਕੋਈ ਪਿੰਡ ਸੀਗਾ, ਉੱਥੇ ਸਮੂਹਿਕ ਤੌਰ ਤੇ ਵਿਆਹ ਕਾਰਜ ਕਰਨੇ ਸੀਗੇ, ਮਤਲਬ ਕਿ 7-8 ਕੁੜੀਆਂ ਦੇ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਅਸੀਂ ਡੋਪ ਟੈਸਟ ਕਰਾਵਾਂਗੇ, ਜਿਹੜੇ ਵੀ ਇਹਨਾਂ ਕੁੜੀਆਂ ਦੇ ਨਾਲ ਮੁੰਡੇ ਵਿਆਹ ਕਰਵਾਉਣ ਦੇ ਇੱਛੁਕ ਆ। ਤਾਂ 8 ਦੇ ਦੱਸਦੇ ਕਿ ਡੋਪ ਟੈਸਟ ਹੋਇਆ ਤੇ ਜਿਹਦੇ ਚੋਂ ਇੱਕ ਪੋਜ਼ਿਟਿਵ ਵੀ ਪਾਇਆ ਗਿਆ ਤੇ ਉਹਨੂੰ ਜਵਾਬ ਦੇ ਦਿੱਤਾ ਗਿਆ। ਤਾਂ ਠੀਕ ਆ, ਇਸ ਤਰ੍ਹਾਂ ਹੋ ਜਾਣਾ ਚਾਹੀਦਾ, ਕਿਉਂਕਿ ਇਕੱਲਾ ਇਹ ਨਹੀਂ ਪਤਾ ਲੱਗਦਾ ਕਿ ਨਸ਼ੇੜੀ ਆ, ਜੇ ਨਸ਼ੇੜੀ ਆ ਤਾਂ ਫਿਰ ਦੂਜੀਆਂ ਬਿਮਾਰੀਆਂ ਦਾ ਵੀ ਇਮਕਾਨ ਬਣ ਜਾਂਦਾ ਕਈ ਵਾਰ। ਉਹ ਸਪਸ਼ਟ ਕਰ ਲੈਣਾ ਚਾਹੀਦਾ, ਕਿਉਂਕਿ ਕਹਿੰਦੇ ਹੁੰਦੇ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਬਾਕੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ, ਉਹ ਰੋਡਵੇਜ਼ ਦੇ ਅਕਸਰ ਸਲੋਗਨ ਜਿਹਾ ਲਿਖਿਆ ਹੁੰਦਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਟਕੇ ਦੇ ਰੁਪਈਏ ਦੀ ਲੜਾਈ ਨਿਕਲੀ ਝੂਠੀ। ਇਹ ਦੇਖੋ ਸਾਡੇ ਬੰਦੇ ਜਿਹੜੇ ਆ ਨਾ ਉਹ ਸੋਸ਼ਲ ਮੀਡੀਆ ਤੇ ਚੱਕ ਦਿੰਦੇ, ਬਸ ਖਬਰ ਜਿਹੜੀ ਆ ਕੁਛ ਉਲਟ ਸੁਲਟ ਮਿਲ ਜਾਣੀ ਚਾਹੀਦੀ ਆ। ਟਕੇ ਤੇ ਰੁਪਈਏ ਦੀ ਲੜਾਈ ਜਿਹੜੀ ਆ ਸੋਸ਼ਲ ਮੀਡੀਆ ਤੇ ਬੜੀ ਸਰਗਰਮ ਆ ਕਿ ਬੰਗਲਾਦੇਸ਼ੀ ਟਕਾ ਜਿਹੜਾ ਉਹ ਅੱਗੇ ਨਿਕਲ ਗਿਆ, ਜਾਨੀ ਟਕੇ ਦੀਆਂ ਗੱਲਾਂ ਜਿਹੜੀਆਂ ਉਹ ਜਿਵੇਂ ਆਪਾਂ ਪੰਜਾਬੀ ਕਹਿੰਦੇ ਆ ਨਾ ਕਿ ਟਕੇ ਦੀਆਂ ਗੱਲਾਂ ਜਾਂ ਟਕੇ ਦਾ ਆਦਮੀ, ਤਾਂ ਟਕੇ ਦੀਆਂ ਗੱਲਾਂ ਜਿਹੜੀਆਂ ਉਹ ਬਹੁਤ ਹੋਈਆਂ ਸੀਗੀਆਂ। ਤਾਂ ਖੈਰ ਇਹ ਜਿਹੜੀ ਖਬਰ ਨਿਕਲਦੀ ਆ ਉਹ ਫੇਕ ਆ, ਫੇਕ ਨਿਊਜ਼ ਆ ਕਿ ਟਕਾ ਜਿਹੜਾ ਉਹਨਾਂ ਦਾ ਮਜ਼ਬੂਤ ਹੋ ਗਿਆ। ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਟਕਾ ਆ ਉਹ ਹਾਲੇ ਵੀ 18% ਕਮਜ਼ੋਰ ਆ ਇੰਡੀਆ ਦੇ ਰੁਪਈਏ ਦੇ ਨਾਲੋਂ। ਤੇ ਜੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਹਾਸਲ ਕਰਨੀ ਹੋਵੇ, ਕਦੇ ਮੈਂ ਇੱਕ ਵੈਬਸਾਈਟ ਤੁਹਾਨੂੰ ਦੱਸ ਦੇਣਾ www.xe.com। ਤਾਂ ਤੁਸੀਂ ਉਹਦੇ ਤੇ ਜਾ ਕੇ
ਦੇਖ ਸਕਦੇ ਹੋ ਕਿ ਜਿਹੜੀ ਉਹ ਕਰੰਸੀ ਆ ਉਹਦਾ ਕਿੰਨਾ ਭਾਅ, ਫਲਾਣੀ ਦਾ ਕਿੰਨਾ ਭਾਅ, ਇਹਨੂੰ ਕਰੰਸੀ ਆਪਾਂ ਕਨਵਰਟਰ ਕਹਿ ਸਕਦੇ ਹਾਂ। ਤਾਂ ਇਹ ਜਿਹੜਾ ਟਕਾ ਆ ਇਸ ਟਾਈਮ 18% ਕਮਜ਼ੋਰ ਆ, ਔਰ ਲਾਸਟ ਵਾਰੀ ਜਦੋਂ 2013 ਦੇ ਵਿੱਚ ਇਹ ਸਭ ਤੋਂ ਜ਼ਿਆਦਾ ਮਜ਼ਬੂਤ ਹੋਇਆ ਸੀਗਾ ਰੁਪਈਏ ਦੇ ਮੁਕਾਬਲੇ, ਉਦੋਂ ਵੀ ਇਹ 14% ਤੱਕ ਕਮਜ਼ੋਰ ਸੀਗਾ ਇੰਡੀਆ ਰੁਪਈਏ ਦੇ ਨਾਲ। ਸੋ ਐਸਾ ਕਦੇ ਵਕਤ ਆਇਆ ਹੀ ਨਹੀਂ ਹੈ ਕਿ ਉਹ ਟਕਾ ਜਿਹੜਾ ਮਜ਼ਬੂਤ ਹੋਇਆ ਹੋਵੇ। ਸੋ ਇਹ ਖਬਰ ਜਿਹੜੀ ਆ ਫਰਜ਼ੀ ਆ, ਇਹਨਾਂ ਫਰਜ਼ੀ ਖਬਰਾਂ ਤੋਂ ਬਚੋ, ਨਹੀਂ ਤਾਂ ਤੁਹਾਡੀ ਮਰਜ਼ੀ ਆ। ਜੀ ਬਾਕੀ ਰੁਪਈਏ ਦੀ ਉੱਦਾਂ ਓਵਰਆਲ ਦਿਸ਼ਾ ਤਾਂ ਕਹਿੰਦੇ ਠਾਹ ਨੂੰ ਹੀ ਜਿਹੜੀ ਹੈ ਜਾ ਰਹੀ ਆ। ਆਰਥਿਕ ਮੰਦੀ ਦਾ ਜਿਹੜਾ ਦੌਰ ਆ, ਕੀ ਆ ਜਿਹੜਾ ਸਰਕਾਰ ਨੇ ਹੁਣ, ਤੁਸੀਂ ਉਦੋਂ ਵੀ ਖਬਰ ਕੀਤੀ ਸੀ RBI ਦੇ ਕੋਲੋਂ ਇੰਨੇ ਪੈਸੇ ਜਿਹੜੇ ਆ ਉਹ ਆਪਣੇ ਖਾਤੇ 'ਚ ਜਿਹੜੇ ਪਵਾ ਰਹੇ ਨੇ, ਕੀ ਇਸ ਚੀਜ਼ ਦਾ ਕਾਸੇ ਦਾ ਪੂਰਾ ਅਸਰ ਰਹੇਗਾ? ਨਹੀਂ ਦੇਖੋ, ਮੋਦੀ ਸਾਹਿਬ ਨੇ ਇੱਕ ਵਾਰੀ ਕਿਹਾ ਸੀ, ਵਿਰੋਧੀ ਧਿਰ ਦੇ ਵਿੱਚ ਸੀਗੇ ਨਾ ਜਦੋਂ, ਤੇ ਕਹਿੰਦੇ ਸੀਗੇ ਕਿ ਜੇ ਰੁਪਈਆ ਲੁੜਕਦਾ ਨਾ ਤੇ ਸਰਕਾਰ ਦੀ ਇੱਜ਼ਤ ਤਾਂ ਤੇ ਲੱਗ ਜਾਂਦੀ ਆ। ਤੇ ਸਰਕਾਰ ਦੀ ਇੱਜ਼ਤ ਤੇ ਹੁਣ ਉਹਦੀ ਲੁੰਗੀ ਲੈ ਚੁੱਕੀ ਆ, ਕਿਉਂਕਿ ਮੇਰੇ ਖਿਆਲ ਦੇ ਨਾਲ 71-72 ਦੇ ਗੇਟ ਦੇ ਵਿੱਚ ਹੈ ਰੁਪਈਆ ਹੋਣਾ ਡਾਲਰ ਦੇ ਮੁਕਾਬਲੇ 71-72 ਚ ਆ। ਤੇ ਜਿਵੇਂ ਜਿਵੇਂ ਲੁੜਕੂਗਾ ਰੁਪਈਆ, ਉਹ ਤੁਹਾਨੂੰ ਪਤਾ ਹੀ ਆ ਕਿ ਆਂਦੇ ਹੁੰਦੇ ਆ ਨਾ, ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਹਿੰਦੀ ਦੀ ਵੈਸੇ ਕਹਾਵਤ ਆ ਕਿ ਗਰੀਬੀ ਚ ਆਟਾ ਗਿੱਲਾ, ਮਤਲਬ ਕਿ ਇੱਕ ਕੰਗਾਲੀ ਆ ਤੁਹਾਡੇ ਤੇ ਉੱਤੋਂ ਜੇ ਕੋਈ ਘਰੇ ਆਟਾ ਪਿਆ, ਉਹਦੇ ਵਿੱਚ ਵੀ ਪਾਣੀ ਪੈ ਜੇ, ਉਹ ਖਰਾਬ ਹੋ ਜਾਏ ਤੇ ਬਸ ਗਿਆ ਕੰਮ। ਤਾਂ ਉਹ ਹਾਲ ਆ ਕਿ ਜੇ ਮੰਨ ਲਓ ਇਸ ਸੂਰਤ ਦੇ ਵਿੱਚ ਕਿ ਤੁਹਾਡਾ ਮੰਦਾ ਜਿਹੜਾ ਉਹ ਲਗਭਗ ਸ਼ੁਰੂ ਹੋ ਚੁੱਕਾ, ਉਹਨੂੰ ਸੰਭਾਲਣ ਦੀ ਜ਼ਰੂਰਤ ਆ, ਰੁਪਈਆ ਲੁੜਕ ਜਾਂਦਾ, ਤਾਂ ਇਹ ਦੋਹਰੀ ਮਾਰ ਹੋਊਗੀ, ਇਹ ਦੋਹਰੀ ਮਾਰ ਹੋਊਗੀ, ਕਿਉਂਕਿ ਡਾਲਰ ਦੇ ਨਾਲ ਹੀ ਤੁਹਾਨੂੰ ਪਤਾ ਖਰੀਦੋ ਫਰੋਖਤ ਹੁੰਦੀ ਹੈ। ਤੇ ਦੇਖਦੇ ਹਾਂ ਕਿ ਕਿੱਥੋਂ ਤੱਕ ਚੱਲਦਾ। ਪਰ ਜੋ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਉਹ ਚੀਜ਼ਾਂ ਤੇ ਹੁਣ ਉਲਟ ਹੋ ਗਈਆਂ ਪਈਆਂ ਨੇ। ਜੀ ਬਿਲਕੁਲ। 5 ਸਾਲਾਂ ਦੇ ਵਿੱਚ 11-12 ਰੁਪਈਏ ਜਿਹੜੀ ਕੀਮਤ ਆ ਰੁਪਈਏ ਦੀ, ਉਹ ਥੱਲੇ ਨੂੰ ਇੱਕ ਹਿਸਾਬ ਦੇ ਨਾਲ ਗਈ ਹੈਗੀ ਆ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਜੁੜੇ, ਇਹਨਾਂ ਖਬਰਾਂ ਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ